ਦੇ ਪੰਜਾਬ ਦੀਆਂ ਫਿਲਮਾਂ ਜਿਹੜੀਆਂ ਲੱਗੀਆਂ ਨੇ ਪੂਰੀ ਦੁਨੀਆ 'ਚ ਬਲਕਿ ਸਿੰਗਰ ਵੀ ਪੰਜਾਬ ਦੇ ਇੰਨੇ ਹਿੱਟ ਨੇ। ਉਰਦੂ ਫਿਲਮ ਹੁੰਦੀ ਵਿੱਚ ਪੰਜਾਬੀ ਗਾਣਾ ਹੁੰਦਾ। ਤੁਸੀਂ ਦੇਖੋ ਹੁਣ ਅਸੀਂ ਕਿਹੜੇ ਕਿਹੜੇ ਚੱਕਰ 'ਚ ਪਏ, ਇੰਗਲਿਸ਼ ਬੋਲਣੀ ਹੈ, ਉਰਦੂ ਬੋਲਣੀ ਹੈ, ਸਾਰਾ ਕੁਝ ਆਉਣਾ ਚਾਹੀਦਾ, ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ। ਇਹ ਤੇ ਇੱਕ ਜ਼ੁਬਾਨ ਹੀ ਨਾ, ਜਿਸ ਤਰ੍ਹਾਂ ਹੁਣ ਮੇਰੇ ਵਰਗਾ ਫਰਜ਼ ਕਰੋ ਬੰਦਿਆ ਪੜਿਆ ਨਹੀਂ ਤੇ ਉਹ ਚਲਾ ਗਿਆ ਅਮਰੀਕਾ, ਉਹ ਸਾਲ 2 ਸਾਲ ਰਹੇਗਾ ਤੇ ਇੰਗਲਿਸ਼ ਆ ਜਾਏਗੀ। ਇਹ ਜ਼ੁਬਾਨਾਂ ਨੇ, ਇਹ ਪੜਨ ਨਾਲ ਨਹੀਂ ਆਣੀਆਂ, ਇਹ ਸਿੱਖਣ ਨਾਲ ਆਉਂਦੀਆਂ ਨੇ। ਇਸ ਲਈ ਨਹੀਂ ਆਉਂਦਾ ਕਿ ਸਾਡੀ ਮਾਂ ਬੋਲੀ ਆ ਨਾ ਪੰਜਾਬੀ, ਸਾਨੂੰ ਇਹ 'ਚ ਚੱਸ ਆਉਂਦੀ ਆ। ਉਹ ਬਾਅਦ ਟਾਈਮ ਉਹਨਾਂ ਨੂੰ ਨਹੀਂ ਲਫ਼ਜ਼ਾਂ ਦੀ ਸਮਝ ਲੱਗਦੀ। ਹਾਂ, ਉਰਦੂ ਜ਼ੁਬਾਨ ਉਹਨਾਂ ਦੀ ਵੀ ਅੱਛੀ ਆ, ਉਹ ਵੀ ਆਪਣੀ ਜ਼ੁਬਾਨ ਦੀ ਪਰਵਰਿਸ਼ ਕਰ ਰਹੇ ਆ। ਸਾਰਾ ਪਾਕਿਸਤਾਨ ਹੀ ਸਾਡਾ ਵਾ। ਪਸ਼ਤੋ ਜਿਹੜੇ ਬੋਲ ਰਹੇ ਉਹਨੂੰ ਉਹਦੇ ਨਾਲ ਮੁਹੱਬਤ ਆ, ਬਲੋਚੀ ਜ਼ੁਬਾਨ ਉਹਨੂੰ ਉਹਨਾਂ ਨਾਲ ਮੁਹੱਬਤ ਆ, ਤੇ ਸਾਨੂੰ ਪੰਜਾਬੀ ਨਾਲ ਮੁਹੱਬਤ ਆ। ਜਾਣਦੇ ਆ, ਤੁਹਾਨੂੰ ਸਾਰੇ ਜਾਣਦੇ ਆ। ਮੈਂ ਸਿਰਫ ਇਹ ਪੁੱਛਦਾ ਕਿ ਇਹ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਗੈਦਰਿੰਗ ਜਿਹੜੀ ਹੋਈ ਆ, ਇਕੱਠ ਹੋਇਆ, ਇਹਦੇ 'ਚ ਪੰਜਾਬੀ ਦੇ ਵਾਧੇ ਲਈ ਕੀ ਸਮਝਦੇ ਹੋ ਆਉਣ ਵਾਲੇ ਦਿਨਾਂ 'ਚ ਕੋਈ ਬਿਹਤਰੀ ਆਏਗੀ? ਦੇਖੋ ਜੀ, ਘਰ ਬੈਠਿਆਂ ਤੇ ਸਭ ਕੁਝ ਨਹੀਂ ਹੁੰਦਾ। ਬਿਲਕੁਲ। ਬੰਦਾ ਕਹਿੰਦਾ ਨਾ ਹੋ ਜਾਏਗਾ, ਕਰ ਲਾਂਗੇ, ਕੋਈ ਗੱਲ ਨਹੀਂ। ਇਹ ਨਿਕਲਣਾ ਪੈਂਦਾ ਵਾ। ਬਿਲਕੁਲ। ਤੇ ਇਹ ਲੋਕ ਨਿਕਲੇ ਨੇ। ਇਹ ਨਾਸਰ ਢਿੱਲੋਂ ਸਾਹਿਬ ਨੇ, ਅਮਜਦ ਗਿੱਲ ਸਾਹਿਬ ਨੇ, ਵੱਟੂ ਸਾਹਿਬ ਨੇ, ਇਹਨਾਂ ਦੀ ਬੜੀ ਕਾਵਸ਼ ਹੈ, ਅਫਜ਼ਲ ਸਾਹਿਬ ਸਾਹਿਬ ਨੇ, ਹੋਰ ਵੀ ਇਹਨਾਂ ਦੇ ਜਿੰਨੇ ਸਾਥੀ ਨੇ। ਮੈਂ ਕਹਿੰਦਾ ਇਹ ਬੜੀ ਗੱਲ ਆ ਕਿ ਆਪਣੀ ਮਾਂ ਬੋਲੀ ਵਾਸਤੇ ਕੰਮ ਕਰ ਰਹੇ ਨੇ, ਤਾਂ ਕਿ ਅਸੀਂ ਆਪਣੀ ਜਿਹੜੀ ਸਾਡਾ ਪਿਛੋਕੜ ਆ ਉਹ ਨਾ ਭੁੱਲੀਏ। ਬਾਕੀ ਤਾਂ ਅੱਲਾਹ ਤਾਲਾ ਦੀ ਦੇਣ ਆ। ਬੰਦਾ ਐਜੂਕੇਸ਼ਨ ਹਾਸਲ ਕਰਦਾ ਤਰੱਕੀ ਵਾਸਤੇ, ਜ਼ੁਬਾਨ ਤਰੱਕੀ ਵਾਸਤੇ ਨਹੀਂ ਬੰਦਾ ਬਦਲਦਾ। ਤੇ ਇਹ ਆ ਕਿ ਰੱਬ ਕਰੇ ਇਸ ਤਰ੍ਹਾਂ ਹੀ ਹਿੰਮਤ ਕਰਦੇ ਰਹਿਣ। ਤੇ ਇਹ ਨਿਕਲੇ ਆ ਤੇ ਸਾਰੇ ਲੋਕ ਇਹਨਾਂ ਦੇ ਨਾਲ ਆ। ਤੇ ਪੰਜਾਬੀ ਮਾਂ ਬੋਲੀ ਸਾਡੀ ਆ ਕਿ ਮਾਂ ਦੀ ਖਿਦਮਤ ਕਰ। ਬਹੁਤ ਸ਼ੁਕਰੀਆ ਜੀ। ਦੂਸਰੀ ਗੱਲ ਇਹ ਕਿ ਦੇਖੋ, ਪੰਜਾਬੀ 'ਚ ਡਰਾਮਾ ਜਦੋਂ ਕਰਦੇ ਹੋ, ਹਾਂਜੀ, ਇੱਕ ਉਰਦੂ ਵਾਲੇ ਵੀ ਅਸੀਂ ਦੇਖੀ ਦੇ ਆ, ਕਰਾਚੀ ਵਾਲੇ। ਹਕੀਕਤ ਇਹ ਆ ਵੀ ਜਿਹੜਾ ਪੰਜਾਬੀ ਦੇ ਵਿੱਚ ਜੁਗਤ ਦਾ ਸਵਾਦ ਆਉਂਦਾ ਨਾ, ਉਹ ਉਰਦੂ 'ਚ ਕੋਈ ਨਹੀਂ ਆਉਂਦਾ। ਸਾਨੂੰ ਤਾਂ ਨਹੀਂ ਆਉਂਦਾ। ਪੰਜਾਬੀਆਂ ਨੂੰ ਕੀ ਕਹੋਗੇ? ਉਹ ਸਾਨੂੰ ਇਸ ਲਈ ਨਹੀਂ ਆਉਂਦਾ ਕਿ ਸਾਡੀ ਮਾਂ ਬੋਲੀ ਆ ਨਾ ਪੰਜਾਬੀ, ਸਾਨੂੰ ਇਹ 'ਚ ਚੱਸ ਆਉਂਦੀ ਆ। ਉਹ ਬਾਅਦ ਦੇ ਟਾਈਮ ਉਹਨਾਂ ਨੂੰ ਨਹੀਂ ਲਫ਼ਜ਼ਾਂ ਦੀ ਸਮਝ ਲੱਗਦੀ। ਹਾਂ, ਉਰਦੂ ਜ਼ੁਬਾਨ ਉਹਨਾਂ ਦੀ ਵੀ ਅੱਛੀ ਆ, ਉਹ ਵੀ ਆਪਣੀ ਜ਼ੁਬਾਨ ਦੀ ਪਰਵਰਿਸ਼ ਕਰ ਰਹੇ ਆ। ਸਾਰਾ ਪਾਕਿਸਤਾਨ ਹੀ ਸਾਡਾ ਵਾ। ਪਸ਼ਤੋ ਜਿਹੜੇ ਬੋਲ ਰਹੇ ਉਹਨੂੰ ਉਹਦੇ ਨਾਲ ਮੁਹੱਬਤ ਆ, ਬਲੋਚੀ ਜ਼ੁਬਾਨ ਉਹਨੂੰ ਉਹਨਾਂ ਨਾਲ ਮੁਹੱਬਤ ਆ, ਤੇ ਸਾਨੂੰ ਪੰਜਾਬੀ ਨਾਲ ਮੁਹੱਬਤ ਆ। ਬਾਕੀ ਇਹ ਸਾਰੀਆਂ ਜ਼ੁਬਾਨਾਂ ਇਕੱਠੀਆਂ ਹੋਣ ਤੇ ਇੱਕ ਪਾਕਿਸਤਾਨ ਬਣਦਾ। ਤੇ ਬੋਲਣ ਜੀ, ਉਹ ਜਮ ਬੋਲਣ ਜੀ ਬਹੁਤ। ਬਲਕਿ ਹੁਣ ਤੇ ਪੰਜਾਬੀ ਨੇ ਬੜਾ ਰਾਜ ਕਰ ਲਿਆ, ਤੁਹਾਨੂੰ ਪਤਾ, ਪੂਰੀ ਦੁਨੀਆ ਦੇ ਉੱਤੇ। ਚੜ੍ਹਦੇ ਪੰਜਾਬ ਦੀਆਂ ਫਿਲਮਾਂ ਜਿਹੜੀਆਂ ਲੱਗੀਆਂ ਨੇ ਪੂਰੀ ਦੁਨੀਆ 'ਚ, ਬਲਕਿ ਸਿੰਗਰ ਵੀ ਪੰਜਾਬ ਦੇ ਇੰਨੇ ਹਿੱਟ ਨੇ। ਗਾਣੇ ਬੜੇ ਜ਼ਬਰਦਸਤ ਆ ਰਹੇ ਆ, ਸਿੰਗਰ ਬੜੇ ਜ਼ਬਰਦਸਤ ਤਰੀਕੇ ਦੇ ਗਾਣੇ ਗਾ ਰਹੇ ਆ। ਹਾਂਜੀ, ਉਰਦੂ ਫਿਲਮ ਹੁੰਦੀ ਵਿੱਚ ਪੰਜਾਬੀ ਗਾਣਾ ਹੁੰਦਾ। ਅਸੀਂ 13-14 ਸਾਲ ਤੋਂ ਉਰਦੂ ਚੈਨਲ ਤੇ ਬਹਿ ਕੇ ਅਸੀਂ ਪੰਜਾਬੀ 'ਚ ਕਾਮੇਡੀ ਕਰ ਰਹੇ ਹਾਂ। ਉਹ ਉਰਦੂ ਵੀ ਸੁਣਦੇ ਨੇ, ਸਿੰਧੀ, ਪਸ਼ਤੋ ਸਾਰੇ ਲੋਕ ਸੁਣਦੇ ਆ, ਬਹੁਤ ਪਿਆਰ ਨਾਲ ਸੁਣਦੇ ਆ। ਬੜੀ ਮਿੱਠੀ ਜ਼ੁਬਾਨ ਆ, ਬੜੀ ਅੱਛੀ ਜ਼ੁਬਾਨ ਆ। ਚਲੋ, ਇਹ ਹੁਣ ਬਾਈ ਹੁਣੀ ਆਏ ਆ, ਇਹਨਾਂ ਦੀ ਮੁਹੱਬਤ 'ਚ ਕੁਛ ਅਸੀਂ ਵੀ ਮਾੜਾ ਚੰਗਾ ਲਿਖ ਲਈਦਾ ਜੀ ਪੰਜਾਬੀ 'ਚ। ਚਲੋ, ਹੁਣ ਦੂਸਰੇ ਸਾਡੇ ਸਿੱਖ ਵੀਰ ਵੀ ਆਏ ਨੇ, ਉਹਨਾਂ ਦੇ ਹਵਾਲੇ ਨਾਲ ਇੱਕ ਮੈਂ ਬਾਈ ਮਰਜੀ ਸੁਣਾਵਾਂਗਾ ਜੀ। ਹਾਂਜੀ। ਕਹਿੰਦਾ, ਉੱਠ ਬੇ ਬਾਬਾ ਨਾਨਕਾ, ਅੱਜ ਦੇਖ ਪੰਜਾਬ ਦੇ ਦੁੱਖ, ਨੇਰੀ ਝੁੱਲ ਪਈ ਜ਼ੁਲਮ ਦੀ, ਸਾਡੀ ਉੱਕਾ ਹੀ ਮਰ ਗਈ ਭੁੱਖ। ਤਾਂ ਤੁਸਾਂ ਜਿੱਥੇ ਛਾਵਾਂ ਮਾਣੀਆਂ, ਅੱਜ ਲੱਭਦੇ ਨਹੀਂ ਉਹ ਰੁੱਖ, ਜਿਨ੍ਹਾਂ ਗਾਏ ਗੀਤ ਪੰਜਾਬ ਦੇ, ਖਰੇ ਕਿੱਧਰ ਗਏ ਉਹ ਲੋਕ। ਤੇ ਜਿਸ ਜੰਮਿਆ ਵਾਰਿਸ ਸ਼ਾਹ ਨੂੰ, ਅੱਜ ਦਿਸਦੀ ਨਹੀਂ ਉਹ ਕੁੱਖ, ਅੱਜ ਮਨ ਤਰਲਾ ਅਹਿਸਾਨ ਦਾ, ਸਾਡੇ ਆਣ ਵੰਡਾਲਾ ਦੁੱਖ, ਸਾਡੇ ਆਣ ਵੰਡਾਲਾ ਦੁੱਖ। ਨਵਾਂ ਜਨਮ ਤੂੰ ਲੈ ਕੇ ਅੱਜ ਭਰਦੇ ਉਹੀ ਰੰਗ, ਤੈਨੂੰ ਵਾਸਤਾ ਵਾਰਿਸ ਸ਼ਾਹ ਦਾ, ਨਚੇ ਹੀਰ ਸਲੇਟੀ ਝੰਗ। ਸਾਡੀ ਮਨਵੇ ਸੱਚਿਆ ਮਾਲਕਾ, ਸਾਡੀ ਅੱਖ ਚੋਂ ਮੁੱਕਣ ਨੀਰ, ਸ਼ਾਲਾ ਵੰਜਲੀ ਵੱਜੇ ਪਿਆਰ ਦੀ, ਤੇ ਨੱਚਦੀ ਆਵੇ ਹੀਰ। ਅੱਜ ਮਨ ਤਰਲਾ ਅਹਿਸਾਨ ਦਾ, ਤੂੰ ਕਰਮ ਦੀ ਝਾਤੀ ਪਾ, ਇਹ ਹੀਰ ਨਮਾਣੀ ਸਹਿਕਦੀ, ਇਹਨੂੰ ਰਾਂਝੇ ਹੱਥ ਫੜਾ, ਇਹਨੂੰ ਰਾਂਝੇ ਹੱਥ ਫੜਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਇਹ ਹੀਰ ਨਮਾਣੀ ਸਹਿਕਦੀ ਦਾ ਮਤਲਬ ਸਾਡੀ ਪੰਜਾਬੀ ਸਹਿਕ ਰਹੀ ਸੀ। ਹਾਂਜੀ, ਸਹਿਕ ਰਹੀ ਸੀ। ਉਹ ਇਸ ਤਰ੍ਹਾਂ ਨਾ ਕਿ ਸਲੀਮ ਸਾਹਿਬ, 2 ਸਾਲ ਬਾਅਦ ਬਾਰਿਸ਼ ਹੋਵੇ ਨਾ, ਉਹ ਫਿਰ ਜ਼ਮੀਨ ਦੀ ਜਿਹੜੀ ਹਾਲਤ ਹੁੰਦੀ ਆ ਨਾ, ਉਹ ਦੇਖਣ ਵਾਲੀ। ਬੇਸ਼ੱਕ ਉਹ ਤੇ ਉਹਨੂੰ ਫੌਰੀ ਪਤਾ ਹੀ ਨਹੀਂ ਲੱਗਦਾ ਕਿ ਹੋਈ ਵੀ ਆ ਕਿ ਨਹੀਂ ਹੋਈ। ਬਿਲਕੁਲ। ਅਗਰ ਕੰਟੀਨਿਊ ਬਾਰਿਸ਼ ਹੁੰਦੀ ਹੈ ਨਾ ਤੇ ਪਤਾ ਜਾਂਦਾ ਜੀ। ਬਿਲਕੁਲ। ਤੇ ਬਾਰਿਸ਼ ਦਾ ਪਹਿਲਾ ਕਤਰਾ ਬਣਿਆ ਜਿਹੜਾ ਬੰਦਾ, ਤੇ ਉਹਦੇ ਵਾਸਤੇ ਵੀ ਅਸੀਂ ਦੁਆ ਕਰਨੇ ਆ ਕਿ ਬੜਾ ਚੰਗਾ ਕੰਮ ਕਰ ਰਹੇ ਆ, ਬਹੁਤ ਵਧੀਆ ਕੰਮ। ਔਰ ਅਸੀਂ ਜਨਾਬ ਤੁਹਾਡੇ ਵੀ ਮਸ਼ਕੂਰ ਆ ਕਿ ਤੁਸੀਂ ਇਸ ਤਰ੍ਹਾਂ ਦੇ ਇਵੈਂਟ ਦੇ ਵਿੱਚ ਆਉਂਦੇ ਹੋ, ਆਵਾਮ ਦੀ ਤਵੱਜੋ ਦਾ ਮਰਕਜ਼ ਤੇ ਪਹਿਲੇ ਹੀ ਹੁਣ ਵੀ ਬਣਦੇ ਹੋ, ਤੇ ਇਹਦੇ ਵਾਧੇ ਵਾਸਤੇ ਇਹਦੇ ਵਿੱਚ ਤੁਹਾਡਾ ਇਹ ਬਹੁਤ ਬੜਾ ਕੰਟਰੀਬਿਊਸ਼ਨ ਆ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ। ਬਹੁਤ ਮਿਹਰਬਾਨੀ ਜਨਾਬ। ਥੈਂਕ ਯੂ।
ਜੀ ਸੱਜਣੋ ਤੇ ਮਿੱਤਰੋ ਤੇ ਵੇਲਿਓ ਅਸਲਾਮੁ ਅਲੈਕਮ ਜਨਾਬ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ। ਮੈਂ ਤੁਹਾਡਾ ਆਪਣਾ ਵੀ ਰਾਣਾ ਅਹਿਸਾਨ। ਅੱਜ ਸਾਡੇ ਨਾਲ ਪਾਕਿਸਤਾਨ ਦੀ ਪੰਜਾਬ ਦੀ ਸੈਲੀਬ੍ਰਿਟੀ ਜੁੜੀ ਆ ਜੀ, ਵਾਜਿਦ ਖਾਨ ਸਾਹਿਬ। ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਉਪੜੇ ਆ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ। ਇਹਨਾਂ ਨਾਲ ਵਿਚਾਰ ਸਾਂਝੇ ਕਰਦੇ ਆ, ਪੁੱਛਦੇ ਆ ਕਿ ਇਹ ਜਿਹੜੀ ਕਾਨਫਰੰਸ ਹੋ ਰਹੀ ਆ ਜਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਪੰਜਾਬੀ ਦੇ ਵਾਧੇ ਵਾਸਤੇ, ਪੰਜਾਬ ਦੇ ਵਾਧੇ ਵਾਸਤੇ, ਇਹ ਕਿਉਂ ਜ਼ਰੂਰੀ ਨੇ। ਇਹਨਾਂ ਨਾਲ ਗੱਲ ਕਰਦੇ ਆ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ। ਕੀ ਹਾਲ ਹੈ ਸਰ? ਠੀਕ ਠਾਕ? ਮੇਰੀ ਜਾਣਕਾਰੀ ਤਾਰਫ ਮੈਂ ਕਰਾਤਾ, ਲੇਕਿਨ ਤਾਰਫ ਦੇ ਮੁਹਤਾਜ ਤਾਂ ਨਹੀਂ ਹੈਗੇ ਤੁਸੀਂ। ਔਰ ਸਾਡੇ ਵਾਸਤੇ ਤੁਸੀਂ ਸਾਡੇ ਪੰਜਾਬ ਦਾ, ਪਾਕਿਸਤਾਨ ਦਾ ਮਾਣ ਹੋ, ਸਾਡੇ ਵਿਰਸਾ ਹੋ ਸਾਡਾ। ਤੇ ਇਹ ਜਿਹੜਾ ਪੰਜਾਬੀ ਇਕੱਠ ਹੋਇਆ ਨਾਸਰ ਢਿੱਲੋਂ ਖਾਨ ਸਾਹਿਬ ਜਾਂ ਦੂਸਰੇ ਜਿਹੜੇ ਦੋਸਤਾਂ ਨੇ ਕੀਤਾ, ਕੀ ਕਹੋਗੇ ਇਹਦੇ ਵਾਸਤੇ ਕਿ ਪੰਜਾਬੀ ਦੇ ਵਾਧੇ ਲਈ ਇਹ ਅੱਛਾ ਸ਼ਗੂਨ ਆ? ਯਾਰ ਗੱਲ ਤੇ ਹੈ ਵੇ ਕਿ ਖਾਲੀ ਨਾਸਰ ਭਾਈ ਜਾਂ ਤੁਸੀਂ ਜਾਂ ਮੈਂ ਇਕੱਲੇ ਬੰਦੇ ਅਸੀਂ ਅਗਰ ਐਫਰਟ ਕਰਾਂਗੇ ਤੇ ਇਹਦਾ ਕੋਈ ਐਡਾ ਅਮਲ ਦਖਲ ਨਹੀਂ ਹੈਗਾ। ਸਹੀ ਅਮਲ ਦਖਲ ਹੈਗਾ ਸਾਨੂੰ ਹਕੂਮਤ ਸਪੋਰਟ ਕਰੇ, ਗਵਰਨਮੈਂਟ ਸਾਡੇ ਨਾਲ ਰਲੇ, ਉਹ ਪੰਜਾਬੀ ਦੀ ਯਾਨੀ ਪ੍ਰਮੋਸ਼ਨ ਵਾਸਤੇ, ਇਹ ਮਾਂ ਬੋਲੀ ਨੂੰ ਅੱਗੇ ਵਧਾਉਣ ਵਾਸਤੇ ਸਕੂਲ ਕਾਲਜਾਂ 'ਚ ਇਹਦੇ ਇਵੈਂਟ ਕਰਾਉਣ। ਸਕੂਲਾਂ ਦੇ ਵਿੱਚ ਐਜੂਕੇਸ਼ਨ 'ਚ ਪ੍ਰੋਪਰ ਇੱਕ ਪੰਜਾਬੀ ਦਾ ਸਿਲੇਬਸ ਹੋਵੇ। ਦੂਸਰਾ, ਤੁਹਾਡੇ ਚੈਨਲ ਦੀ ਵਜ੍ਹਾ ਤੋਂ ਜਿੰਨੇ ਭੈਣ ਭਰਾ ਵੀ ਵੇਖ ਰਹੇ ਨੇ ਉਹਨਾਂ ਨੂੰ ਮੇਰਾ ਪੈਗਾਮ ਹੈ, ਮਾਵਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਜਿਹੜੇ ਵਿਆਹੇ ਵਰੇ ਨੇ, ਬਾਲ ਬੱਚੜਦਾਰ ਨੇ, ਕਿ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਨਾ ਕਰੋ, ਪੰਜਾਬੀ ਸਿਖਾਓ, ਪੰਜਾਬੀ ਦੱਸੋ। ਬਹੁਤ ਸਾਰੀਆਂ ਗੱਲਾਂ ਨਾਲੋਂ ਇੱਕ ਗੱਲ ਜੇ ਕਿ ਇਸ ਜ਼ੁਬਾਨ ਦੇ ਵਿੱਚ ਇੱਕ ਗੈਰਤ ਦਾ ਜਿਹੜਾ ਅੰਸਰ ਹੈ ਨਾ, ਉਹ ਸਭ ਤੋਂ ਬਹੁਤ ਹੈ। ਤੇ ਇਸ ਵਾਸਤੇ ਪੰਜਾਬੀ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ। ਜ਼ਰੂਰ ਸਿਖਾਓ ਜੀ। ਕੀ ਬਾਤ ਆ। ਮਾਵਾਂ ਨੂੰ ਵੀ ਮੈਸੇਜ ਦਿੱਤਾ, ਪੂਰੇ ਪੰਜਾਬ ਨੂੰ, ਪਾਕਿਸਤਾਨ ਨੂੰ ਦਿੱਤਾ ਕਿ ਪੰਜਾਬੀ ਜਿਹੜੀ ਹੈ ਨਾ, ਇਹ ਇੱਕ ਦੋ ਬੰਦਿਆਂ ਦੇ ਨਾਲ ਪੰਜਾਬੀ ਨਹੀਂ ਉੱਠਣੀ, ਇਹਦੇ ਨਾਲ ਗਵਰਨਮੈਂਟ ਦੀ ਸਪੋਰਟ ਹੋਣੀ ਚਾਹੀਦੀ ਆ। ਪੰਜਾਬ ਦੀ ਧੀ ਰਾਣੀ ਮਰੀਮ ਨਵਾਜ਼ ਦਾ ਪਿਛਲੇ ਦਿਨਾਂ ਸੁਣਿਆ ਕਿ ਕੁਝ ਬਿੱਲ ਵੀ ਪਾਸ ਕੀਤਾ ਇਹਨਾਂ ਨੇ। ਸਾਡੇ ਟੋਬਾ ਟੇਕ ਸਿੰਘ ਤੋਂ ਅਮਜਦ ਅਲੀ ਜਾਵੇਦ ਸਾਹਿਬ ਨੇ MP ਉਹਨਾਂ ਨੇ ਵੀ ਉਹਨਾਂ ਦੀ ਵੀ ਬੜੀ ਐਫਰਟ ਆ ਤੇ ਉਹਨਾਂ ਨੇ ਵੀ ਇਸ ਬਿੱਲ ਦੇ ਵਿੱਚ ਹਿੱਸਾ ਲਿਆ ਆ। ਅਗਰ ਇਹ ਹੋ ਜਾਂਦੀ ਆ ਤੇ ਸਾਡੇ ਲਈ ਬੜਾ ਵਾਧਾ ਆ। ਬੜੀ ਵਧੀਆ ਹੈ। ਔਰ ਸਕੂਲਾਂ ਦੇ ਵਿੱਚ ਹੋਣੀ ਚਾਹੀਦੀ ਹੈ। ਬਿਲਕੁਲ ਹੋਣਾ ਚਾਹੀਦਾ ਜੀ। ਬੱਚਿਆਂ ਨੂੰ ਜਿਸ ਤਰ੍ਹਾਂ ਹੋ ਸਕੇ ਪੰਜਾਬੀ ਜ਼ੁਬਾਨ ਸਾਡੀ ਮਾਂ ਬੋਲੀ ਜੋ ਹੈ। ਤੁਸੀਂ ਦੇਖੋ ਹੁਣ ਅਸੀਂ ਕਿਹੜੇ ਕਿਹੜੇ ਚੱਕਰ 'ਚ ਪਏ, ਇੰਗਲਿਸ਼ ਬੋਲਣੀ ਹੈ, ਉਰਦੂ ਬੋਲਣੀ ਹੈ, ਸਾਰਾ ਕੁਝ ਆਉਣਾ ਚਾਹੀਦਾ। ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ। ਇਹ ਤੇ ਇੱਕ ਜ਼ੁਬਾਨ ਹੀ ਨਾ, ਜਿਸ ਤਰ੍ਹਾਂ ਹੁਣ ਮੇਰੇ ਵਰਗਾ ਫਰਜ਼ ਕਰੋ ਬੰਦਿਆ ਪੜਿਆ ਨਹੀਂ ਤੇ ਉਹ ਚਲਾ ਗਿਆ ਅਮਰੀਕਾ, ਉਹ ਸਾਲ 2 ਸਾਲ ਰਹੇਗਾ ਤੇ ਇੰਗਲਿਸ਼ ਆ ਜਾਏਗੀ। ਇਹ ਜ਼ੁਬਾਨਾਂ ਨੇ, ਇਹ ਪੜਨ ਨਾਲ ਨਹੀਂ ਆਣੀਆਂ, ਇਹ ਸਿੱਖਣ ਨਾਲ ਆਉਂਦੀਆਂ ਨੇ, ਵਿੱਚ ਰਹਿ ਕੇ ਆ ਜਾਂਦੀਆਂ। ਤੇ ਲਿਹਾਜ਼ਾ ਆਪਣੀ ਜ਼ੁਬਾਨ ਨਾ ਭੁੱਲੋ, ਆਪਣੇ ਬੱਚਿਆਂ ਨੂੰ ਤੇ ਆਪਣੀ ਜ਼ੁਬਾਨ ਨੂੰ ਹਮੇਸ਼ਾ ਪਿਆਰ ਕਰੋ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜਨਾਬ, ਜਜ਼ਾਕੱਲਾ ਜੀ, ਥੈਂਕ ਯੂ ਵੈਰੀ ਮਚ। ਅੱਲਾਹ ਹਾਫਿਜ਼।